ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੋ ਇਹ ਦਿਨ ਚੱਲ ਰਹੇ ਨੇ ਉਹ ਸ਼ਹਾਦਤ ਦੇ ਦਿਨ ਚੱਲ ਰਹੇ ਨੇ, ਸ਼ਹੀਦੀਆਂ ਦੇ ਦਿਨ ਚੱਲ ਰਹੇ ਨੇ। ਸੋ ਗੁਰੂ ਸਾਹਿਬ ਜੀ ਦੇ ਜੋ 4 ਸਾਹਿਬਜ਼ਾਦੇ ਸਨ ਉਹ ਇਹਨਾਂ ਹੀ ਦਿਨਾਂ ਵਿੱਚ ਸ਼ਹੀਦ ਹੋਏ। ਉਹਨਾਂ ਦੀ ਮਾਤਾ ਜੀ, ਮਾਤਾ ਗੁਜਰੀ ਜੀ ਐਂਡ ਹਰਸ਼ਰਨ ਕੌਰ ਭੈਣ ਜੀ ਵੀ ਇਹਨਾਂ ਦਿਨਾਂ ਵਿੱਚ ਸ਼ਹੀਦ ਹੋਏ ਸਨ। ਸੋ ਅਸੀਂ ਇਹਨਾਂ ਸਭ ਅਤੇ ਜਿਹੜੇ ਸਿੱਖ ਸਨ ਉਹ ਵੀ ਸ਼ਹੀਦ ਹੋਏ ਸਨ। ਸੋ ਅਸੀਂ ਇਹਨਾਂ ਸਭ ਸ਼ਹੀਦਾਂ ਨੂੰ ਆਪਣਾ ਪ੍ਰਣਾਮ ਕਰਦੇ ਹਾਂ, ਸਜਦਾ ਕਰਦੇ ਹਾਂ। ਸੋ ਇਸੇ ਹੀ ਗੱਲਬਾਤ ਨੂੰ ਆਪਾਂ ਅੱਜ ਦਾ ਜੋ ਐਂਡ ਵਾਲਾ ਸੈਕਸ਼ਨ ਹੈ ਉਹਦਾ ਆਧਾਰ ਬਣਾਉਂਦੇ ਹਾਂ। ਔਰ ਜੋ ਸ਼ਹਾਦਤਾਂ ਦਾ ਦਿਨ ਹੈ ਉਹ ਸਾਰੀ ਦੁਨੀਆ ਵਿੱਚ ਬੜੀ ਹੀ ਸ਼ਰਧਾ ਪੂਰਵਕ ਤਰੀਕੇ ਨਾਲ ਸਿੱਖ ਸੰਗਤਾਂ ਮਨਾ ਰਹੀਆਂ ਹਨ। ਸੋ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ 26 ਦਸੰਬਰ ਦਾ ਦਿਨ ਹੈ ਤੇ ਮੂਲ ਨਾਨਕਸ਼ਾਹੀ ਕੈਲੰਡਰ 2003 ਮੁਤਾਬਕ ਛੋਟੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ ਦਾ ਸ਼ਹੀਦੀ ਦਿਨ ਅੱਜ ਹੈ। ਬਿਲਕੁਲ 21 ਦਸੰਬਰ ਦਾ ਦਿਨ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਤੇ 3 ਪਿਆਰੇ ਜਿਹੜੇ ਸਰਸਾ ਦੇ ਕੰਢੇ ਜਾਂ ਚਮਕੌਰ ਦੀ ਗੜੀ 'ਚ ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਸ਼ਹੀਦ ਹੋਏ। ਹਜ਼ਾਰਾਂ ਸਿੰਘ ਜਿਹੜੇ 9 ਮਹੀਨੇ ਦੇ ਘੇਰੇ ਤੋਂ ਬਾਅਦ ਅਨੰਦਪੁਰ ਸਾਹਿਬ ਦੇ ਨਿਕਲੇ, ਕੋਈ ਸਰਸਾ ਕੰਢੇ, ਕੋਈ ਰਸਤੇ 'ਚ ਸ਼ਹੀਦ ਹੋਏ। ਔਰ ਚਮਕੌਰ ਦੇ ਸ਼ਹੀਦਾਂ ਨੂੰ ਜਿਨ੍ਹਾਂ ਦੀ ਗਿਣਤੀ ਜਿਹੜੀ ਅਸੀਂ 40 ਦੇ ਕਰੀਬ ਹਮੇਸ਼ਾ ਕੋਟ ਹੁੰਦੀ ਹੈ, ਉਹਨਾਂ ਦਾ ਸੰਸਕਾਰ ਕਰਨ ਦੇ ਆਰ ਵਿੱਚ ਉਸ ਚਮਕੌਰ ਸਾਹਿਬ ਦੇ ਨੇੜੇ ਹੀ ਰਹਿਣ ਵਾਲੀ ਬੀਬੀ ਹਰਸ਼ਰਨ ਕੌਰ, ਉਹਨਾਂ ਨੇ ਇੱਕ ਜਿਸ ਨਾਟਕੀ ਅੰਦਾਜ਼ ਦੇ ਵਿੱਚ ਜਿਵੇਂ ਉਹਨਾਂ ਦਾ ਕੋਈ ਪੁੱਤਰ, ਕੋਈ ਭਰਾ ਗਵਾਚ ਗਿਆ ਹੋਏ, ਉਹਨਾਂ ਨੇ ਲੋਥਾਂ ਦੇ ਢੇਰਾਂ 'ਚੋਂ ਜਿਹੜੇ ਸਿੱਖ ਸ਼ਹੀਦ ਨੇ ਉਹਨਾਂ ਦੇ ਜਿਹੜੇ ਉਹ ਸਰੀਰ ਇਕੱਠੇ ਕੀਤੇ ਔਰ ਫਿਰ ਉਹਨਾਂ ਨੂੰ ਅੱਗ ਲਾਈ ਰਾਤ ਨੂੰ ਜਦੋਂ ਸੂਰਜ ਅਸਤ ਹੋਇਆ ਔਰ ਉਹਦੇ ਨੇੜੇ ਬੈਠ ਕੇ ਸੋਹਲੇ ਦਾ ਪਾਠ ਕਰਦੇ हैं। ਔਰ ਜਿਹੜੇ ਦੁਸ਼ਮਣ ਦੀ ਫੌਜ ਸੀ ਉਹਨਾਂ ਨੇ ਪਹਿਲਾਂ ਤਾਂ ਦੇਖਿਆ ਕਿ ਕੋਈ ਸ਼ਦਾਈ ਔਰਤ ਹੈ ਜਿਹਦਾ ਮਰ ਗਿਆ ਕੋਈ ਔਰ ਕਰ ਰਹੀ ਹੈ, ਪਰ ਉਹਨਾਂ ਨੇ ਜਦੋਂ ਦੇਖਿਆ ਕਿ ਵੀ ਅੱਗ ਦਾ ਭਾਂਬੜ ਮੱਚਿਆ ਔਰ ਉਹ ਆ ਕੇ ਉਹਨਾਂ ਨੇ ਉਸ ਨੂੰ ਵੀ ਮਾਰ ਕੇ ਉਸੇ ਹੀ ਅੱਗ ਦੇ ਵਿੱਚ ਸੁੱਟ ਦਿੱਤਾ। ਤੁਸੀਂ ਬਹੁਤ ਚੰਗਾ ਕੀਤਾ ਕਿ ਬੀਬੀ ਹਰਸ਼ਰਨ ਕੌਰ, ਜਿਨ੍ਹਾਂ ਨੇ ਜਦੋਂ ਅਸੀਂ ਸਿੰਘਾਂ ਦੀਆਂ ਕੁਰਬਾਨੀਆਂ ਦੀ ਗੱਲ ਕਰਦੇ ਹਾਂ ਤੇ ਫਿਰ ਸਿੰਘਣੀਆਂ ਵੀ ਕਿਸੇ ਗੱਲੋਂ ਪਿੱਛੇ ਨਹੀਂ ਰਹੀਆਂ। ਇਹੀ ਕਾਰਨ ਹੈ ਕਿ ਜਦੋਂ ਸਾਡੇ ਅਰਦਾਸ ਦੇ ਲਫ਼ਜ਼ ਦੁਹਰਾਏ ਜਾਂਦੇ ਨੇ, ਹਾਲਾਂਕਿ ਅਰਦਾਸ 10 ਗੁਰੂ ਸਾਹਿਬਾਨ, 5 ਪਿਆਰੇ, 4 ਸਾਹਿਬਜ਼ਾਦੇ ਯਾਦ ਤੋਂ ਬਾਅਦ ਜਿਹੜਾ ਅਸੀਂ ਇਹ ਕਰਦੇ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਸੋ ਇਹਦੇ 'ਚ ਜ਼ਾਹਰ ਹੈ ਕਿ ਸਿੰਘਣੀਆਂ ਨੇ ਵੀ ਇਹ ਸਾਰੇ ਹੀ ਧਰਮ ਹੇਤ ਵੀ ਸੀਸ ਦਿੱਤੇ ਨੇ ਔਰ ਇਹ ਸਾਰੀਆਂ ਕੁਰਬਾਨੀਆਂ 'ਚੋਂ ਸਿੰਘਣੀਆਂ ਲੰਘੀਆਂ। ਸਵਾ ਮਨ ਦੇ ਪੀਸਣੇ ਵੀ ਪੀਸੇ ਨੇ, ਬੱਚਿਆਂ ਦੇ ਟੋਟੇ ਕਰਵਾ ਕੇ, ਹਾਰ ਬਣਵਾ ਕੇ ਗਲਾਂ 'ਚ ਵੀ ਪਵਾਏ ਨੇ ਤੇ ਉਸ ਨੂੰ ਵੀ ਮਿੱਠਾ ਭਾਣਾ ਕਰਕੇ ਮੰਨਿਆ। ਔਰ ਬੀਬੀਆਂ ਦੇ ਲਈ ਜੇ ਕੋਈ, ਮੈਂ ਸਮਝਦਾ ਕਿ ਸਭ ਤੋਂ ਵੱਡਾ, ਜਦੋਂ ਅਸੀਂ ਸਾਹਿਬਜ਼ਾਦੇ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ 7 ਤੇ 9 ਸਾਲ ਦੀ ਉਮਰ ਦੇ, ਜਿਨ੍ਹਾਂ ਨੂੰ ਜਿਉਂਦੇ ਜੀ ਨੀਹਾਂ ਦੇ ਵਿੱਚ ਸਰਹੰਦ ਦੇ ਵਜ਼ੀਰ ਖਾਨ ਨੇ, ਉਸ ਦੇ ਪ੍ਰਧਾਨ ਮੰਤਰੀ ਸੁੱਚਾਨੰਦ ਔਰ ਜਿਹੜੇ ਉਸ ਵੇਲੇ ਦੇ ਕਰਪਟ ਕਾਜ਼ੀ ਫਤਵੇ ਦੇਣ ਵਾਲੇ ਸੀ, ਉਸ ਫਤਵੇ ਦੇ ਥੱਲੇ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕੀਤਾ। ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਆਲਰੇਡੀ ਪਿਛਲੇ ਸਾਰੇ ਹਫ਼ਤੇ ਤੋਂ ਹੀ ਲੱਖਾਂ ਦੀ ਗਿਣਤੀ ਸਿੱਖ ਸੰਗਤਾਂ ਫਤਿਹਗੜ੍ਹ ਸਾਹਿਬ ਦੀ ਧਰਤੀ ਨੂੰ ਨਮਸਕਾਰ ਕਰਨ ਲਈ ਉਹ ਸਾਰੀਆਂ ਸੜਕਾਂ ਭਰੀਆਂ ਹੋਈਆਂ ਨੇ, ਗੁਰਦੁਆਰਾ ਸਾਹਿਬ ਅੰਦਰ ਬਾਹਰ। ਔਰ ਉਹ ਸਾਰੇ ਨੂੰ ਵੀ ਠੀਕ ਹੈ ਕਿ ਸਿੱਖੀ 'ਚ ਕੋਈ ਗਮਗੀਨੀ ਜਾਂ ਕੋਈ ਉਦਾਸੀ ਜਾਂ ਢਹਿੰਦੀ ਕਲਾ ਨਹੀਂ ਹੈ, ਵੈਰਾਗ ਹੈ। ਕਿਉਂਕਿ ਜਦੋਂ ਤੁਸੀਂ ਉਸ ਵੈਰਾਗ ਦੇ ਵਿੱਚ ਦੇਖਦੇ ਹੋ ਕਿ ਤੁਹਾਡੇ ਗੁਰੂ ਦੇ ਸਪੁੱਤਰਾਂ ਨੇ, ਉਹਨਾਂ ਦੀ ਮਾਤਾ ਨੇ ਸਿੱਖੀ ਦੀ ਨੀਂਹ ਰੱਖਣ ਦੇ ਲਈ ਕਿਵੇਂ ਆਪਣਾ ਆਪ ਕੁਰਬਾਨ ਕੀਤਾ, ਤੇ ਫਿਰ ਘੱਟੋ ਘੱਟ 1 ਸੈਕਿੰਡ ਲਈ ਜ਼ਰੂਰ ਮਨ ਅੰਦਰ ਨੂੰ ਝਾਕ ਕੇ ਕਹਿੰਦਾ ਵੀ ਤੂੰ ਵੀ ਸਿੱਖ ਹੈ ਗੁਰੂ ਦਾ। ਤੁਹਾਡੇ ਪ੍ਰਥਾਏ ਤਾਂ ਇਹ ਸਾਰਾ, ਜਦੋਂ ਗੁਰੂ ਨੇ ਆਪਣਾ ਸਰਬੰਸ ਕੁਰਬਾਨ ਕਰਕੇ ਵੀ ਇਹੀ ਫਰਮਾਇਆ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਜਾਤ,
ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਤੇ ਜੇ ਅਸੀਂ ਉਸ ਦੇ ਉੱਤੇ ਅਮਨਾ ਨਾ ਕਰੀਏ ਸਿੱਖੀ ਤੇ, ਆਪਣੇ ਫਰਜ਼ ਅਦਾ ਨਾ ਕਰੀਏ, ਇਮਾਨਦਾਰੀ ਦੇ ਨਾਲ ਜੀਵਨ ਨਾ ਜੀਵੀਏ, ਔਰ ਇਸ ਦੋਨੋਂ ਹੀ ਇਹ ਜਿਹੜੇ ਚਮਕੌਰ ਸਾਹਿਬ ਦੀ ਗੜੀ ਦਾ ਬਹਾਦਰੀ ਦਾ ਕਾਰਨਾਮਾ ਔਰ ਸਾਕਾ ਸਰਹੰਦ ਜਿਹਨੂੰ ਅਸੀਂ ਕਹਿੰਦੇ ਹਾਂ, ਇਸ ਦੇ ਉੱਤੇ ਇੱਕ ਬੜੇ ਮਸ਼ਹੂਰ ਸ਼ਾਇਰ 19ਵੀਂ ਸਦੀ ਦੇ ਅਖੀਰ ਜਾਂ 20ਵੀਂ ਸਦੀ ਦੀ ਬਿਗਨਿੰਗ ਦਾ ਉਹਨਾਂ ਦਾ ਟਾਈਮ, ਅੱਲਾ ਯਾਰ ਖਾਂ ਯੋਗੀ, ਉਹਨਾਂ ਦੀਆਂ ਨਜ਼ਮਾਂ ਬੜੀਆਂ ਦੁਹਰਾਈਆਂ ਜਾਂਦੀਆਂ ਨੇ, ਅੱਜ ਵੀ ਪੜ੍ਹੀਆਂ ਜਾਂਦੀਆਂ। ਕੋਈ ਕਥਾਵਾਚਕ ਉਹਨਾਂ ਨੂੰ ਕੋਟ ਕੀਤੇ ਬਿਨਾਂ ਆਪਣੇ ਆਪ ਮੁਕੰਮਲ ਨਹੀਂ ਹੁੰਦੀ ਉਹਦੀ ਪ੍ਰੈਜੈਂਟੇਸ਼ਨ। ਔਰ ਮੈਂ ਉਹਨਾਂ ਦੀ ਜਿਹੜੀ ਸ਼ਹੀਦਾਨੇ ਵਫਾ ਛੋਟੇ ਸਾਹਿਬਜ਼ਾਦਿਆਂ ਔਰ ਮਾਤਾ ਗੁਜਰੀ ਬਾਰੇ ਔਰ 110 ਦੇ ਕਰੀਬ ਉਸ ਦੇ ਕਪਲੇਟ ਨੇ, ਜ਼ਰੂਰ ਇੰਟਰਨੈਟ ਦੇ ਉੱਤੇ ਵੀ ਅਵੇਲੇਬਲ ਹੈ, ਸਾਡੇ ਦਰਸ਼ਕ ਪੜ੍ਹ ਸਕਦੇ ਨੇ। ਪਰ ਜਿਸ ਇਸ ਸ਼ਹਾਦਤ ਚੋਂ ਰਾਜ ਦਾ ਤਸੱਵਰ ਨਿਕਲਿਆ, ਰਾਜ ਦੀ ਤਾਕਤ ਨਿਕਲੀ, ਪੋਲੀਟੀਕਲ ਪਾਵਰ ਦੀ ਗੱਲ, ਇਹ ਅੱਲਾ ਯਾਰ ਖਾਂ ਯੋਗੀ ਨੂੰ ਇਹ 20ਵੀਂ ਸਦੀ ਦੀ ਬਿਗਨਿੰਗ ਸਮਝ ਆ ਗਈ ਸੀ ਕਿ ਕਿਵੇਂ ਸ਼ਹਾਦਤਾਂ ਚੋਂ ਅਲਟੀਮੇਟਲੀ ਫਿਰ ਕੌਮਾਂ ਜਾਗਦੀਆਂ ਨੇ, ਉਹਨਾਂ ਚੋਂ ਕਿਵੇਂ ਉਹ ਆਪਣੀ ਹੱਕਾਂ ਦੇ ਲਈ ਖਲੋਂਦੀਆਂ। ਤਾਂ ਉਹ ਉਹਨਾਂ ਸਾਹਿਬਜ਼ਾਦਿਆਂ ਤੋਂ ਇੱਕ ਵਾਰ ਰਹੇ ਨੇ, ਹਮ ਜਾਨ ਦੇ ਕੇ ਔरों की जाने बचा चले, सिक्खी की नींव हम हैं सरों पर उठा चले, गुरियाई का है किस्सा जहाँ में बना चले, सिंगों की सल्तनत का है पौधा लगा चले, गद्दी से ताजो तख्त बस अब कौम पाएगी, दुनिया से जालिमों का निशान तक मिटाएगी। कि हुण कौम नू जिंदगी मिली है, ये शहादतां जिंदगी नू भी जिंदगी दिंदियां ने। और यही इससे प्रथाए कहा जाता है कि शहीद की जो मौत है वो कौम की हयात है, हयात तो हयात है, मौत भी हयात है। तो जेड़ा साहबजादियां दी शहादत दा सिंगों की सल्तनत का है पौधा लगा चले। अज असी जरूर 30 मिलियन से कौम ਜਿਹੜਾ ਹਿੰਦੂਤਵੀ ਗੁਲਾਮੀ ਦਾ ਸ਼ਿਕਾਰ ਹੋ ਕੇ ਜਿਹੜੀ ਕੌਮ ਉਹਨਾਂ ਦੇ ਹੱਥਾਂ 'ਚ ਜ਼ਲੀਲ ਹੋ ਰਹੀ ਹੈ, ਇਹ ਸਵਾਲ ਜ਼ਰੂਰ ਪੁੱਛੇ ਕਿ ਕੀ ਸਾਹਿਬਜ਼ਾਦਿਆਂ ਮਾਤਾ ਗੁਜਰੀ ਦੇ ਦਿਨ ਮਨਾਉਣ ਦਾ ਮਤਲਬ ਸਿਰਫ ਦੀਵਾਨ ਅੱਖਾਂ ਭਰ ਕੇ ਉਸ ਵਾਕਿਆ ਨੂੰ ਸੁਣਨਾ, ਜਾਂ ਇਸ ਮੈਸੇਜ ਨੂੰ ਅੱਗੇ ਲਿਜਾਂਦਿਆਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਭਾਰਤੀ ਕਬਜ਼ੇ ਤੋਂ ਲਿਬਰੇਟ ਕਰਵਾਉਣਾ ਹੈ। ਇਹ ਸਾਡੇ ਸਾਹਮਣੇ ਚੈਲੰਜ ਹੋਣਾ ਚਾਹੀਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆਪਣੇ ਵੀਅਰਸ ਕੋਲੋਂ ਇਜਾਜ਼ਤ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।